ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਬਹੁਤ ਵਾਰ ਜਿਹੜੀਆਂ ਖਬਰਾਂ ਹੁੰਦੀਆਂ ਆ ਉਹ ਆਪਾਂ ਦੇਖਦੇ ਹਾਂ ਬੜੀਆਂ ਨੈਗੇਟਿਵ ਹੁੰਦੀਆਂ, ਤੇ ਕੁਛ ਖਬਰਾਂ ਜਿਹੜੀਆਂ ਪੋਜ਼ਿਟਿਵ ਹੁੰਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਕੈਲੀਫੋਰਨੀਆ ਦੀ ਸੈਨੇਟ ਦੇ ਵਿੱਚ ਇੱਕ ਜੋ ਕੈਲੀਫੋਰਨੀਆ ਦੇ ਸੈਨੇਟਰ ਆ ਡੇਲੇ, ਉਹ ਨਵਾਂ ਬਿੱਲ ਲੈ ਕੇ ਆਏ ਆ SV 847। ਸੋ ਇਹ ਟਰਾਂਸਪੋਰਟੇਸ਼ਨ ਕਮੇਟੀ ਦੇ ਵਿੱਚ ਆ। ਇਸ ਬਿੱਲ ਦੇ ਮੁਤਾਬਕ ਜਿਹੜੇ ਆਪਣੇ ਜਿੰਨੇ ਵੀ ਸਿੰਘ ਹੈਗੇ ਆ, ਦਸਤਾਰ ਸਜਾਉਂਦੇ ਆ, ਪਟਕਾ ਪਾਉਂਦੇ ਹੈਗੇ ਆ, ਉਹਨਾਂ ਨੂੰ ਹੈਲਮਟ ਦੀ ਜ਼ਰੂਰਤ ਨਹੀਂ ਹੋਊਗੀ। ਇਹ ਦੱਸਦੇ ਜਾਈਏ ਹਜੇ ਬਿੱਲ ਪਾਸ ਨਹੀਂ ਹੋਇਆ, ਪਰ ਇਹ ਬਿੱਲ ਟਰਾਂਸਪੋਰਟੇਸ਼ਨ ਕਮੇਟੀ ਦੇ ਵਿੱਚ ਆਲਰੇਡੀ ਪ੍ਰੈਜ਼ੈਂਟ ਕਰ ਦਿੱਤਾ ਗਿਆ ਆ ਸੈਨੇਟਰ ਬ੍ਰਾਇਨ ਡਹਿਲੀ ਵੱਲੋਂ। ਉਹਦੇ ਮੁਤਾਬਕ ਕਹਿੰਦੇ ਵੀ ਈਵਨ ਦੋ ਜਿਹੜੇ ਹੋਣ ਵਾਲੇ ਲਾਜ਼ ਆ ਉਹ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੈ ਕਿਸੇ ਰਿਲੀਜਨ ਦੇ ਮੁਤਾਬਕ, ਪਰ ਰਿਐਲਿਟੀ ਇਹ ਆ ਜਿਹੜੇ ਲੋਕ ਪ੍ਰੈਕਟਿਸ ਕਰਦੇ ਆ ਆਪਣੇ ਧਰਮ ਨੂੰ, ਉਹ ਕਈ ਵਾਰ ਉਹਨਾਂ ਦੇ ਉੱਤੇ ਲਿਮਟ ਲਾਈ ਜਾਂਦੀ। ਜਿਸ ਤਰ੍ਹਾਂ ਆਪਾਂ ਦੇਖਦੇ ਹੀ ਆ ਵੀ ਜੇ ਦਸਤਾਰ ਸਜਾਈ ਆ, ਤੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਕੈਲੀਫੋਰਨੀਆ 'ਚ ਜੇ ਮੋਟਰਸਾਈਕਲ ਚਲਾਉਂਦੇ ਆ ਤੇ ਤੁਹਾਨੂੰ ਹੈਲਮਟ ਦੀ ਜ਼ਰੂਰਤ ਹੈਗੀ ਆ, ਤੇ ਦਸਤਾਰ ਦੇ ਉੱਪਰ ਦੀ ਹੈਲਮਟ ਪਾਉਣਾ ਬੜਾ ਔਖਾ ਹੈਗਾ ਆ। ਸੋ ਇਸ ਬਿੱਲ ਨੂੰ ਲਿਆ ਕੇ ਸੈਨੇਟਰ ਬ੍ਰਾਇਨ ਡੇਲੀ ਹੁਣੀ ਪ੍ਰੈਜ਼ੈਂਟ ਕੀਤਾ ਕਮੇਟੀ ਦੇ ਵਿੱਚ। ਉਹਨਾਂ ਨੇ ਕਿਹਾ ਵੀ ਕਿਸ ਤਰ੍ਹਾਂ ਸਿੱਖ 100 ਸਾਲ ਤੋਂ ਲੰਮੇ ਸਮੇਂ ਤੋਂ USA 'ਚ ਰਹਿ ਰਹੇ ਆ, ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਜਿਹੜਾ ਹੈਲਮਟ ਦੀ ਜਗ੍ਹਾ ਦੇ ਉੱਤੇ ਪੱਗ ਅਲਾਉਡ ਆ, UK ਦੇ ਵਿੱਚ ਅਲਾਉਡ ਆ। ਬਹੁਤ ਸਾਰੇ ਦੁਨੀਆ ਦੀਆਂ ਜਿਹੜੀਆਂ ਆਰਮ ਫੋਰਸਿਸ ਆ ਉੱਥੇ ਜਿਹੜੀ ਪੱਗ ਅਲਾਉਡ ਆ, ਈਵਨ USA ਦੀ ਆਰਮੀ ਦੇ ਵਿੱਚ ਟਰਬਨ ਅਲਾਉਡ ਆ। ਸੋ ਸਿੱਖਾਂ ਨੂੰ ਵੀ ਜੋ ਪੱਗ ਦਸਤਾਰ ਆ ਉਹ ਸਜਾ ਕੇ ਉਹ ਮੋਟਰਸਾਈਕਲ ਚਲਾਉਣ ਦੀ ਜਿਹੜੀ ਆ ਉਹਨੂੰ ਚਲਾਣ ਦਿੱਤਾ ਜਾਣਾ ਚਾਹੀਦਾ ਹੈਗਾ। ਸੋ ਹੈਲਮਟ ਦੀ ਉਹਨਾਂ ਦੇ ਉੱਤੇ ਕੰਡੀਸ਼ਨ ਨਹੀਂ ਲਾਣੀ ਚਾਹੀਦੀ, ਤਾਂ ਕਿ ਉਹ ਵੀ ਆਪਣੀ ਜਿਹੜੀ ਆ ਰਿਲੀਜੀਅਸ ਫਰੀਡਮ ਆ ਉਹਨੂੰ ਪ੍ਰੋਟੈਕਟ ਕਰ ਸਕਣ। ਸੋ ਇਸ ਬਿੱਲ ਨੂੰ ਲਿਆਉਣ ਦੇ ਵਿੱਚ ਮਨਦੀਪ ਸਿੰਘ, ਇਹ ਸਿਲਮਾ ਜੋ ਫਰਿਜ਼ਨੋ ਦੇ ਲਾਗੇ ਆ, ਉੱਥੇ ਪਲਾਨਿੰਗ ਕਮਿਸ਼ਨ ਦੇ ਮੈਂਬਰ ਵੀ ਆ, ਉਹ ਇਸ ਬਿੱਲ ਨੂੰ ਲਿਆਉਣ ਦੇ ਵਿੱਚ ਉਹਨਾਂ ਨੇ ਸੈਨੇਟਰ ਬ੍ਰਾਇਨ ਡੈਲੀ ਉਹਨਾਂ ਦੀ ਹੈਲਪ ਕੀਤੀ ਹੈਗੀ ਆ। ਜੀ ਬਿਲਕੁਲ। ਉਹ ਦੱਸਦੇ ਜਾਈਏ, ਇਲੀਨਾਇਸ, ਆਇਓਵਾ, ਨਿਊ ਹੈਮਸ਼ਾਇਰ, ਇਹ 3 ਸੂਬੇ ਹੈਗੇ ਆ ਜਿੱਥੇ ਉੱਥੇ ਹੈਲਮਟ ਯੂਜ਼ ਦਾ ਕੋਈ ਲਾਅ ਨਹੀਂ ਹੈਗਾ। 28 ਜਿਹੜੇ ਅਜਿਹੇ ਸੂਬੇ ਹੈਗੇ ਆ ਜਿੱਥੇ ਜਿੱਥੇ ਮਾਈਨਰਸ ਨੂੰ ਹੈਲਮਟ, ਮੋਟਰਸਾਈਕਲ ਹੈਲਮਟ ਜਿਹੜਾ ਉਹ ਪਹਿਨਣਾ ਪੈਂਦਾ ਆ, ਤੇ ਜਿਹੜੇ 6 ਸੂਬੇ ਅਜਿਹੇ ਨੇ ਜਿੱਥੇ ਅਡਲਟ ਰਾਈਡਰਸ ਨੂੰ $10,000 ਤੱਕ ਦੀ ਇੰਸ਼ੋਰੈਂਸ ਵੀ ਜਿਹੜੀ ਉਹ ਨਾਲ ਰੱਖਣੀ ਪੈਂਦੀ ਆ, ਤੇ ਹੈਲਮਟ ਵੀ ਜਿਹੜਾ ਉਹ ਪਹਿਨਣਾ ਪੈਂਦਾ ਆ ਪਹਿਲੇ ਸਾਲ ਦੀ ਰਾਈਡਿੰਗ ਦੇ ਵਿੱਚ। ਇਹ ਕੋਈ ਇਹ ਨਹੀਂ ਹੋਊਗਾ ਵੀ ਬਹੁਤ ਅਵੱਲੀ ਜਾਂ ਨਵੀਂ ਚੀਜ਼ ਜਿਹੜੀ ਉਹ ਹੋਵੇਗੀ ਵੀ ਪੱਗ ਜਿਹੜਾ ਪਹਿਨ ਕੇ ਜਾਂ ਪੱਗ ਬੰਨ੍ਹ ਕੇ ਤੁਹਾਨੂੰ ਹੈਲਮਟ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਸੋ ਹੈਗੇ ਨੇ ਅਜਿਹੇ ਰੂਲਸ ਵੱਖ-ਵੱਖ ਸੂਬਿਆਂ ਦੇ ਵਿੱਚ, ਤੇ ਕੈਲੀਫੋਰਨੀਆ ਵੀ ਉਸ ਪਾਸੇ ਵੱਲ ਨੂੰ ਵੱਧ ਸਕਦਾ ਆ। ਸੈਨੇਟਰ ਜਿਹੜੇ ਫਸਟ ਸੈਨੇਟ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰਦੇ ਨੇ, ਬ੍ਰਾਇਨ ਡਾਹਲ, ਉਹਨਾਂ ਨੇ SB 847 ਬਿੱਲ ਆ ਉਹ ਟਰਾਂਸਪੋਰਟੇਸ਼ਨ ਕਮੇਟੀ ਦੇ ਵਿੱਚ ਪੇਸ਼ ਕੀਤਾ ਆ। ਸੋ ਇਹਨਾਂ ਨੇ ਸਾਲ ਦੀ ਸ਼ੁਰੂਆਤ ਦੇ ਵਿੱਚ ਇਸ ਦੀ ਡਿਸਕਸ਼ਨ ਸ਼ੁਰੂ ਹੋਈ ਸੀ, ਇਵੈਂਚੁਅਲੀ ਕਮੇਟੀ ਦੇ ਵਿੱਚ ਇਸ ਨੂੰ ਪੇਸ਼ ਕਰ ਦਿੱਤਾ ਗਿਆ ਆ। ਸੋ ਰਿਲੀਜੀਅਸ ਫਰੀਡਮ ਨੂੰ ਮੁੱਖ ਰੱਖਦੇ ਹੋਏ ਹੀ ਇਹ ਜਿਹੜੀ ਬਿੱਲ ਆ ਇਹ ਲਿਆਂਦਾ ਗਿਆ ਆ ਵੀ ਉਹਨਾਂ ਲੋਕਾਂ ਨੂੰ ਜਿਹੜੇ ਪੱਗ ਬੰਨ੍ਹਦੇ ਆ, ਪਟਕੇ ਬੰਨ੍ਹਦੇ ਆ, ਉਹਨਾਂ ਨੂੰ ਹੈਲਮਟ ਪਹਿਨਣ ਤੋਂ ਜਿਹੜੀ ਆ ਉਹ ਛੋਟ ਹੋਣੀ ਚਾਹੀਦੀ ਆ। ਸੋ ਦੇਖੋ ਇਹ ਇਵੈਂਚੁਅਲੀ ਪਾਸ ਹੁੰਦਾ ਜਾਂ ਨਹੀਂ ਹੁੰਦਾ, ਇਹ ਸਦਨ ਨੇ ਡਿਸਾਈਡ ਜਿਹੜਾ ਉਹ ਕਰਨਾ ਆ, ਪਰ ਕਮੇਟੀ ਦੇ ਵਿੱਚੋਂ ਅੱਗੇ ਜਿਹੜਾ ਇਹ ਵੱਧ ਸਕਦਾ ਹੈਗਾ ਆ। ਸੋ ਆਓ ਤੁਹਾਨੂੰ ਇਸ ਦੇ ਕੁਛ ਅੰਸ਼ ਜਿਹੜੇ ਆ ਉਹ ਸੁਣਾਉਂਦੇ ਆ ਵੀ ਉਹਨਾਂ ਨੇ ਇਸ ਕਮੇਟੀ ਹੀਅਰਿੰਗ ਦੇ ਵਿੱਚ ਕੀ ਇਸ ਦੇ ਬਾਬਤ ਆਖਿਆ ਹੈਗਾ ਆ। 47, it's a motorcycle helmet exemption law for religious purposes. There's a large population of people who wear turbans or patiks to express their religious beliefs who also ride motorcycles. Many states exempt adults over 21 from wearing helmets while riding motorcycles. Several other states do not require helmets at all. SB 847 would simply exempt Californians who wear a turban or pattic for religious reasons from wearing a helmet while operating or riding a motorcycle. This bill is not without precedence. Our own U.S. military allows the wearing of turbans and pattocks
instead of requiring head covers. Even Canadian law exempts those who practice the Sikh religion from wearing a safety helmet. California is well known for its strict laws to protect people from themselves, even when it's their choice. My hope is that this committee will also consider protecting the freedoms for people who hold dear regarding their own diverse religious reasons in the state. Today I have with me Mandeep Singh, who is representing many motorcycle enthusiasts in California who want to be true to their faith. Thank you and welcome. Thank you. Good afternoon, Honorable Chair, Vice Chair, and member of committee. My name is Mandeep Singh. I am a businessman. I have been serving as a planning commissioner in City Selma, and I'm a social worker. First of all, thank you so much for giving an opportunity to comment on this bill. This bill we definitely need. We have been needing this bill for a long time. We have been working here. We have history of more than 100 years in United States. And the turban, when we talk about turban, it's not just a covering. It has a deep meaning behind the turban. This denotes we believe in one God. Where from the Sikhism originated, there were people were practicing a lot of religions, a lot of gods. But my turban denotes we believe in one God. And when we are tying this turban, we remember we have to work hard, we have to pray to God, and we have to share with others, those who are in need. And along with that, we also have desire to have some fun, and we like to ride the bike. And problem is here, we are not able to enjoy or ride to practice our religion. Helmets, like we can't put on helmets. And the day we were made mandatory, it was made mandatory by our 10th Guru to tie turban, because this is a beginning era for making a society which is having liberty and justice for all. So we heartily welcome this bill, and we request you all to grant this bill, help us enjoy like other people have been enjoying here. And we really thanks to Mr. Brian Dahley, who listened us, realized our need, and he drafted this bill. So my committee, my community, we are all throughout the California. You talk about Long Beach, Laguna Beach, San Francisco, LA, wherever you talk, we are there. We have been working hard, and we also want to enjoy the ride on bikes. In other countries, in Canada, Britain, in India, Pakistan, people have been having the privilege to ride on bike with turban. They are not required to put on the helmets. So we really request you, please gift us this bill. We really support this bill, SB 847. Thank you. Thank you very much. Okay. Do we have anyone else who'd like to come in support? ਜੀ ਸੋ ਜਿੱਦਾਂ ਇਹ ਦੱਸ ਹੀ ਰਹੇ ਆ ਵੀ ਇਸ ਦੇ ਵਿੱਚ ਜਿਹੜਾ SB 847 ਬਿੱਲ ਇਸ ਨੂੰ ਲਿਆਂਦਾ ਗਿਆ ਆ, ਇਹ ਕਮੇਟੀ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਆ, ਤੇ ਹੁਣ ਦੇਖੋ ਇਸ ਨੂੰ ਪਾਸ ਇਹ ਹੁੰਦਾ ਹੈ ਜਾਂ ਨਹੀਂ। ਬ੍ਰਾਇਨ ਡਾਇਲ ਰਿਪਬਲਿਕਨ ਪਾਰਟੀ ਵੱਲੋਂ ਫਸਟ ਸੈਨੇਟ ਡਿਸਟ੍ਰਿਕਟ ਦੇ ਨੁਮਾਇੰਦੇ ਆ, ਤੇ ਉਹਨਾਂ ਨੇ ਇਸ ਬਿੱਲ ਨੂੰ ਇੰਟਰੋਡਿਊਸ ਕੀਤਾ ਹੈਗਾ ਆ। ਤੇ ਆਪਾਂ ਜੇ ਦੇਖਿਆ ਜਾਵੇ ਵੀ ਇਸ ਦੇ ਉੱਤੇ ਜਿਹੜੀ ਵੋਟਿੰਗ ਹੋਈ ਆ, 9 ਜਣਿਆਂ ਨੇ ਹੱਕ 'ਚ ਵੋਟ ਪਾਈ ਆ, 7 ਨੇ ਜਿਹੜੇ ਅਦਰ ਵੋਟ ਪਾਈ ਆ। ਸੋ ਆਪਾਂ ਜੇ ਦੇਖੀਏ ਤਾਂ ਅੱਗੇ ਨੂੰ ਇਹ ਹੀਅਰਿੰਗ ਦੇ ਵਿੱਚ ਅੱਗੇ ਤੁਰ ਰਿਹਾ ਹੈਗਾ ਆ। ਸੋ ਚੰਗੀ ਗੱਲ ਹੋਊਗੀ ਵੀ ਇਸ ਦੇ ਉੱਤੇ ਹੋਰ ਕਦਮ ਜਿਹੜੇ ਚੱਕੇ ਜਾਣ, ਜਿਹੜੇ ਵੀ ਖਾਸ ਕਰਕੇ ਮੋਟਰਸਾਈਕਲ ਐਂਥੂਜ਼ੀਆਸਟ ਹੈਗੇ ਆ, ਜੇ ਉਹ ਚਾਹੁੰਦੇ ਆ ਵੀ ਇਹ ਬਿੱਲ ਪਾਸ ਹੋਵੇ, ਅੱਗੇ ਵਧੇ, ਤਾਂ ਤੁਹਾਨੂੰ ਆਪਣੇ ਜਿਹੜੇ ਵੀ ਕੈਲੀਫੋਰਨੀਆ ਦੇ ਸਟੇਟ ਸੈਨੇਟਰਸ ਆ, ਸਟੇਟ ਅਸੈਂਬਲੀਮੈਨ ਆ, ਅਸੈਂਬਲੀ ਵੂਮਨ ਆ, ਉਹਨਾਂ ਨੂੰ ਅਪਰੋਚ ਕਰਨਾ ਚਾਹੀਦਾ ਆ। ਉਹਨਾਂ ਨੂੰ ਕਹਿਣਾ ਚਾਹੀਦਾ ਵੀ ਭਾਈ ਤੁਸੀਂ ਇਸ ਬਿੱਲ ਦੇ ਹੱਕ ਦੇ ਵਿੱਚ
ਵੋਟ ਪਾ ਸਕਦੇ ਹਾਂ। ਇੱਥੇ ਇਹ ਵੀ ਜਿਹੜਾ ਉਹ ਦੱਸਦੇ ਜਾਈਏ, ਹਰ ਇੱਕ ਜਣਾ ਹੱਕ 'ਚ ਨਹੀਂ ਹੁੰਦਾ, ਕਈ ਜਣੇ ਇਸ ਦੇ ਜੀ। ਵਿਰੋਧ ਦੇ ਵਿੱਚ ਵੀ ਹੋਣਗੇ, ਜਿਹੜੇ ਉਹ ਕਹਿਣਗੇ ਵੀ ਨਹੀਂ, ਵੀ ਇਸ ਦੇ ਵਿੱਚ ਸੇਫਟੀ ਦਾ ਕੰਸਰਨ ਹੈਗਾ ਆ, ਵੀ ਇਹ ਹੈਲਮਟ ਪਾ ਕੇ ਜਿਹੜਾ ਉਹ ਸੇਫ ਟੀ ਘਟਦੀ ਆ। ਇਹ ਵੀ ਕਹਿਣਗੇ ਵੀ ਕੱਲ ਨੂੰ ਹੋਰ ਜਾਣੇ ਵੀ ਕਹਿਣਗੇ ਵੀ ਅਸੀਂ ਵੀ ਹੈਲਮਟ ਨਹੀਂ ਪਾਉਣਾ, ਪਰ ਉਹਦੇ ਲਈ ਪ੍ਰੈਸੀਡੈਂਟ ਜਿੱਦਾਂ ਦੱਸ ਹੀ ਰਹੇ ਆ ਸੈਨੇਟਰ, ਵੀ ਅਮਰੀਕਾ ਵਿੱਚ ਆਲਰੇਡੀ ਕਾਫੀ ਅਜਿਹੇ ਸੂਬੇ ਹੈਗੇ ਨੇ ਜਿੱਥੇ ਵਿਦਆਊਟ ਹੈਲਮਟ ਤੁਹਾਨੂੰ ਜਿਹੜਾ ਬਾਈਕ ਆ ਉਹ ਚਲਾਉਣ ਦੀ ਇਜਾਜ਼ਤ ਮਿਲਦੀ ਆ। ਹਾਂ, ਉਹ ਹੁਣ ਹਰ ਇੱਕ ਇਨਸਾਨ ਦੀ ਆਪਣੀ ਮਰਜ਼ੀ ਆ ਵੀ ਉਹਨੇ ਹੈਲਮਟ ਪਾ ਕੇ ਚਲਾਉਣਾ ਜਾਂ ਨਹੀਂ, ਪਰ ਦਸਤਾਰ ਬੰਨਿਆਂ ਦੇ ਲਈ ਫਿਰ ਇਹ ਜਿੱਦਾਂ ਤੁਸੀਂ ਵੀ ਪਹਿਲਾਂ ਕਿਹਾ ਵੀ ਔਖਾ ਹੁੰਦਾ ਆ, ਵੀ ਉੱਤੋਂ ਦੀ ਹੈਲਮਟ ਕੋਈ ਸੂਤ ਆਉਂਦਾ ਨਹੀਂ ਆ ਵੀ ਇਹਦੇ ਉੱਤੋਂ ਦੀ ਕੋਈ ਹੈਲਮਟ ਜਿਹੜੀ ਉਹ ਪਾਈ ਜਾ ਸਕੇ।